ਐਸ ਜੈ ਸ਼ੰਕਰ ਜਿਹਦੀ ਸ਼ਕਲ ਜਿਹੜੀ ਹੈ ਉਹ ਹਰਦੂ ਲਾਹਨਤ ਵਾਲਾ ਉਹਦਾ ਮੂੰਹ ਹੈ ਬਣਿਆ ਹੋਇਆ, ਉਹਦੇ ਜਦੋਂ ਆਪੋਜੀਸ਼ਨ ਨੇ ਕਿਹਾ ਜੀ ਇੰਡੀਆ ਇੰਨਾ ਵੱਡਾ ਮੁਲਕ, ਤੁਸੀਂ ਕਦੇ ਚੌਥੀ ਇਕਨੋਮੀ ਦੁਨੀਆ ਦੀ ਵੱਡੀ ਕਹਿੰਦੇ ਹੋ, ਕਦੇ ਤੀਜੀ ਬਣ ਜਾਂਦੇ ਹੋ, ਕਦੇ ਵਿਸ਼ਵ ਗੁਰੂ ਬਣ ਜਾਂਦੇ ਹੋ, ਵੀ ਤੁਹਾਨੂੰ ਤਾਂ ਬੇਰਾਂ ਦੇ ਵੱਟੇ ਕੋਈ ਨਹੀਂ ਪੁੱਛਦਾ। ਉਹ ਕਹਿੰਦਾ ਅਸੀਂ ਦਲਾਲ ਨਹੀਂ, ਪਾਕਿਸਤਾਨ ਦਲਾਲੀ ਕਰਦਾ। ਪਹਿਲਾਂ ਤਾਂ ਐਜ਼ ਏ ਫੋਰਨ ਮਿਨਿਸਟਰ ਜਦੋਂ ਅਸੀਂ ਡਿਪਲੋਮੇਸੀ ਦੀ ਗੱਲ ਕਰਦੇ ਹਾਂ, ਡਿਪਲੋਮੈਟ ਤਾਂ ਕਦੇ ਇਸ ਕਿਸਮ ਦੀ ਜ਼ਬਾਨ ਬੋਲਦਾ ਹੀ ਨਹੀਂ ਹੈ। ਇਸ ਲੈਵਲ ਦਾ ਘਟੀਆ ਲਫ਼ਜ਼ ਇਸਤੇਮਾਲ ਕਰਨਾ ਦੱਸਦਾ ਹੈ ਕੀ ਹੈ ਇਹਨਾਂ ਦਾ ਹਾਰਿਆ ਹੋਣਾ, ਇਹਨਾਂ ਦੇ ਪੱਲੇ ਕੁਛ ਨਾ ਹੋਣਾ, ਇਹਨਾਂ ਦਾ ਜਲੂਸ ਨਿਕਲਿਆ ਹੋਣਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मोदी सरकार ਵੱਲੋਂ ईरान क्राइसिस ਤੇ ਵਿਚਾਰ ਚਰਚਾ ਕਰਨ ਲਈ ਵਿਰੋਧੀ ਧਿਰਾਂ ਨੂੰ ਸੱਦਾ ਦਿੱਤਾ ਗਿਆ ਸੀ। ਇਸ ਵਿੱਚ ਜਦੋਂ ਪਾਕਿਸਤਾਨ ਵੱਲੋਂ ਈਰਾਨ ਤੇ ਅਮਰੀਕਾ ਵਿੱਚ ਕਰਵਾਈ ਜਾ ਰਹੀ ਜੰਗਬੰਦੀ ਲਈ ਵਿਚੋਲਗੀ ਦਾ ਜ਼ਿਕਰ ਆਇਆ ਤਾਂ ਵਿਦੇਸ਼ ਮੰਤਰੀ ਐਸ ਸ਼ੰਕਰ ਨੇ ਬੜੇ ਨਫ਼ਰਤ ਭਰੇ ਅੰਦਾਜ਼ ਵਿੱਚ ਕਿਹਾ ਕਿ ਪਾਕਿਸਤਾਨ ਦਲਾਲ ਹੈ, ਅਸੀਂ ਦਲਾਲ ਨਹੀਂ ਬਣ ਸਕਦੇ। ਇਹ ਟਿੱਪਣੀ ਭਾਰਤ ਦੀ ਭਰਪੂਰ ਨਿਰਾਸ਼ਤਾ ਤੇ ਨਾਕਾਮਯਾਬੀ ਦੀ ਜਿਹੜੀ ਪ੍ਰਤੀਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹਾਲਾਂ ਪਰਸੋਂ ਦੇ ਪ੍ਰੋਗਰਾਮ 'ਚ ਅਸੀਂ ਉਦੋਂ ਅਜੇ ਨਵੀਂ ਖਬਰ ਹੀ ਆਈ ਸੀ, ਫਾਈਨੈਂਸ਼ੀਅਲ ਟਾਈਮਜ਼ ਦੇ ਹਵਾਲੇ ਨਾਲ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਪਾਕਿਸਤਾਨ, ਤੁਰਕੀ ਔਰ ਇਜਿਪਟ ਜਿਹੜਾ ਉਹ ਵਿਚੋਲਗੀ ਕਰ ਰਿਹਾ। ਹਾਲਾਂ ਈਰਾਨ ਨੇ ਪਹਿਲਾਂ ਤਾਂ ਡਿਨਾਈ ਕੀਤਾ ਸੀ ਡਾਇਰੈਕਟ ਗੱਲਬਾਤ ਤੋਂ, ਪਰ ਬਾਅਦ 'ਚ ਵੀ ਇਹ ਸਾਹਮਣੇ ਆਇਆ ਵੀ ਇਨਡਾਇਰੈਕਟ ਮੈਸੇਜਿਸ ਹੀ ਨੇ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਸੀ ਉਹਦੇ ਤਾਂ ਇਵੇਂ ਸੀ ਕਿ ਬਹੁਤ ਇੰਪੋਰਟੈਂਟ ਬੰਦੇ ਨਾਲ ਉਹਨਾਂ ਦੇ ਗੱਲਬਾਤ ਹੋ ਰਹੀ ਹੈ, ਕਿਉਂਕਿ 2 ਟਾਇਰ ਲੀਡਰਸ਼ਿਪ ਉਹਨਾਂ ਦੀ ਈਰਾਨ ਦੀ ਖ਼ਤਮ ਕਰ ਦਿੱਤੀ ਗਈ ਹੈ, ਤੀਸਰਾ ਬਹੁਤ ਜ਼ਿੰਮੇਵਾਰ ਬੰਦਾ ਗੱਲਬਾਤ ਕਰ ਰਿਹਾ। ਲੇਕਿਨ ਬਾਅਦ ਦੇ ਵਿੱਚ ਇਹ ਸਾਹਮਣੇ ਆਇਆ ਕਿ ਵੀ ਇਨਫੈਕਟ ਜਿਹੜਾ ਗੱਲਬਾਤ ਦਾ ਇਨੀਸ਼ੀਏਟਿਵ ਹੈ ਉਹ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮੁਨੀਰ ਰਾਹੀਂ, ਜਿਹੜਾ ਮੋਸਟ ਫੇਵਰਡ ਫੀਲਡ ਮਾਰਸ਼ਲ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ, ਉਹਨਾਂ ਦੇ ਰਾਹੀਂ ਹੀ ਗੱਲਬਾਤ ਚੱਲ ਰਹੀ ਹੈ। ਫਿਰ ਇਹ ਵੀ ਸਾਹਮਣੇ ਆਇਆ ਵੀ ਕੋਈ ਈਰਾਨ ਨੇ ਇਸ ਦੇ ਉੱਤੇ ਜੇ 15 ਪੁਆਇੰਟ ਪ੍ਰੋਗਰਾਮ ਅਮਰੀਕਾ ਦਾ ਜੋ ਉਸ ਦੇ ਉੱਤੇ ਜਿਹੜਾ ਜੰਗ ਨੂੰ ਖ਼ਤਮ ਕਰਨ ਦਾ ਇਕੱਲਾ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਅਸੀਂ ਸਿਰਫ ਜੰਗਬੰਦੀ ਨਹੀਂ ਚਾਹੁੰਦੇ, ਅਸੀਂ ਮਿਡਲ ਈਸਟ ਔਰ ਇਸ ਸਾਰੀ ਪ੍ਰੋਬਲਮ ਨੂੰ ਫੋਰਐਵਰ ਖ਼ਤਮ ਕਰਨਾ ਚਾਹੁੰਦੇ ਹਾਂ। ਹਾਲਾਂ ਮੈਂ ਇਸ ਦੇ ਉੱਤੇ ਜਿਹੜੀ ਹੈ ਪਿਛਲੇ ਕੱਲ੍ਹ ਜਦੋਂ ਰੇਡੀਓ ਪ੍ਰੋਗਰਾਮ ਸੀ ਮੇਰਾ ਅੱਜ ਦੀ ਆਵਾਜ਼ ਪ੍ਰੋਗਰਾਮ 'ਚ, ਤਾਂ ਮੈਂ ਇਹ ਕਿਹਾ ਸੀ ਕਿ ਵੀ ਦੇਖੋ ਗੱਲ ਜੇ ਤੁਸੀਂ ਸਾਰੇ ਮਸਲੇ ਦੀ ਜੜ੍ਹ ਵੱਲ ਦੇਖਣਾ ਹੋਏਗਾ ਤਾਂ ਫਿਰ ਇਜ਼ਰਾਈਲ ਦੇ ਨਾਲ ਤਾਂ ਈਰਾਨ ਦਾ ਬਾਰਡਰ ਨਹੀਂ ਲੱਗਦਾ, ਕੋਈ ਰੌਲਾ ਨਹੀਂ ਹੈ। ਔਰ ਈਰਾਨ ਦਾ ਇਹਦੇ ਬਾਵਜੂਦ ਕਿ ਉਸ ਨੂੰ ਉਹ ਇੱਕ ਓਨਲੀ ਸ਼ੀਆ ਮੁਲਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਲੇਕਿਨ ਜਿਹੜਾ ਫਲਸਤੀਨ ਦਾ ਇਸ਼ੂ ਹੈ ਜਾਂ ਜਿਸ 'ਚੋਂ ਹੀ ਮੁੜ ਕੇ ਗਜ਼ਾ ਜਾਂ ਵੈਸਟ ਬੈਂਕ ਜਾਂ ਜੋ ਲਬਨਾਨ ਦੇ ਵਿੱਚ ਇਜ਼ਰਾਈਲ ਕਰ ਰਿਹਾ ਹੈ, ਇਹ ਜੋ ਨਿਕਲਿਆ ਹੋਇਆ, ਇਹ ਸਭ ਦੀ ਜੜ੍ਹ ਤਾਂ ਫਲਸਤੀਨ ਦਾ ਇਸ਼ੂ ਹੈ। ਹੁਣ ਈਰਾਨ ਨੇ ਪਹਿਲੇ ਦਿਨ ਤੋਂ ਫਲਸਤੀਨੀਆਂ, ਹੋਰ ਈਰਾਨ ਦਾ ਕੀ ਰੌਲਾ ਹੈ, ਜਾਂ ਤਾਂ ਤੁਹਾਡਾ ਬਾਰਡਰ ਲੱਗਦਾ, ਹੁਣ ਜਿਵੇਂ ਓਮਾਨ ਵਰਗਾ ਮੁਲਕ ਹੈ, ਜੇ ਸਟੇਟ ਆਫ ਹਾਰਮੂਜ਼ ਹੈ, ਇੱਕ ਸਿਰੇ ਦੇ ਉੱਤੇ ਈਰਾਨ ਹੈ, ਦੂਸਰੇ ਸਿਰੇ ਦੇ ਉੱਤੇ ਜਿਹੜਾ ਓਮਾਨ ਹੈ। ਔਰ ਜਦੋਂ ਅਸੀਂ ਗਲਫ ਸਟੇਟਸ ਦੀ ਗੱਲ ਕਰਦੇ ਹਾਂ ਤਾਂ ਉਹ ਉਹੀ ਨੇ ਜਿਨ੍ਹਾਂ ਨਾਲ ਗਲਫ ਦਾ ਬਾਰਡਰ ਲੱਗਦਾ ਹੈ, ਉਹਦੇ 'ਚ ਸਾਊਦੀ ਅਰੇਬੀਆ ਵੀ ਆ ਜਾਂਦਾ ਹੈ, ਉਸ ਦੇ ਵਿੱਚ ਦੂਸਰੇ ਮੁਲਕ ਵੀ ਜਿਹੜੇ ਨੇ UAE ਔਰ ਕੁਵੈਤ, ਆਬੂ ਧਾਬੀ, ਇਹ ਸਾਰੇ ਉਸ ਦਾ ਹਿੱਸਾ ਬਣ ਜਾਂਦੇ ਨੇ। ਲੇਕਿਨ ਇਜ਼ਰਾਈਲ ਤਾਂ ਉਸ ਦੇ ਨਾਲ ਵੀ ਉਸ ਦਾ ਲਾਈਨ ਵੀ ਨਹੀਂ। ਸੋ ਮੇਨ ਜਿਹੜਾ ਇਸ਼ੂ ਜਿਸ ਦੇ ਉੱਤੇ ਈਰਾਨ ਨੇ, ਔਰ ਇਹ ਵੀ ਕਿਉਂਕਿ ਜਿਉਂ-ਜਿਉਂ ਵਕਤ ਬੀਤਦਾ ਤੁਸੀਂ ਕਿਸੇ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਈਰਾਨ
ਸਾਊਥ ਅਫਰੀਕਾ ਦੇ ਵਿੱਚ ਜਿਹੜਾ ਅਪਾਰਥਾਈਡ ਦਾ ਮੁੱਦਾ ਸੀ ਉਹਦੇ 'ਚ ਵੀ ਉਹ ਡਟ ਕੇ ਕਾਲਿਆਂ ਦੇ ਹੱਕ 'ਚ ਖਲੋਤਾ ਸੀ ਕਿ ਭਾਈ ਇਹ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਰੇਸ ਬੇਸਡ ਨਹੀਂ ਹੋਣੀ ਚਾਹੀਦੀ। ਔਰ ਇਹੀ ਕਾਰਨ ਸੀ ਕਿ ਨੈਲਸਨ ਮੰਡੇਲਾ ਜਦੋਂ 27 ਸਾਲ ਦੀ ਕੈਦ ਤੋਂ ਬਾਅਦ ਆਇਆ, ਪਹਿਲੀਆਂ ਵਿਜ਼ਿਟ 'ਚੋਂ ਉਹ ਈਰਾਨ ਗਿਆ ਸੀ, ਤਹਿਰਾਨ, ਔਰ ਉਹਨੇ ਖਮੀਨਾਈ ਨੂੰ ਐਡਰੈਸ ਕਰਕੇ ਕਿਹਾ ਸੀ ਕਿ ਹੀ ਇਜ਼ ਮਾਈ ਲੀਡਰ। ਇਸੇ ਤਰ੍ਹਾਂ ਹੋਰ ਮੁੱਦਿਆਂ ਦੇ ਉੱਤੇ ਵੀ ਜਿਹੜਾ ਮੈਂ ਇਹ ਵੀ ਬੈਕਗਰਾਉਂਡ ਦੇਖ ਰਿਹਾ ਸੀ ਕਿ ਵੀ ਆਇਰਲੈਂਡ ਦੇ ਲੋਕ ਕਿਉਂ ਫਲਸਤੀਨ ਦੇ ਹੱਕ 'ਚ ਨੇ ਜਾਂ ਉਹਨਾਂ ਦਾ ਦੂਸਰਾ, ਕਿਉਂਕਿ ਉਹਨਾਂ ਨੂੰ ਆਇਰਲੈਂਡ ਦੇ ਲੋਕਾਂ ਨੂੰ ਬਿਲਕੁਲ ਇਹ ਲੱਗਦਾ ਵੀ ਜਿਵੇਂ ਸਾਨੂੰ ਕੋਲੋਨਾਈਜ਼ ਬ੍ਰਿਟਿਸ਼ਰਸ ਨੇ ਕੀਤਾ, ਜਿਹੜੀ ਸਿਚੁਏਸ਼ਨ ਸਾਡੇ ਨਾਲ ਹੋਈ ਉਹੀ ਅਲਟੀਮੇਟਲੀ ਫਲਸਤੀਨ ਦੇ ਵਿੱਚ ਉਹੀ ਸਟੈਪ ਲੈ ਗਏ। ਹੁਣ ਬੋਸਨੀਆ ਬਹੁਤ ਘੱਟ ਨੂੰ ਪਤਾ, ਕਿਉਂਕਿ ਮੈਨੂੰ ਤਾਂ ਯਾਦ ਹੈ ਵੀ ਜਦੋਂ ਇਹ 90s ਦੇ ਵਿੱਚ ਸਰਬੀਆ ਨੇ ਜਦੋਂ ਯੂਗੋਸਲਾਵੀਆ ਟੁੱਟਿਆ, ਉਹਦੇ 'ਚ ਸਰਬੀਆ, ਕਰੋਸ਼ੀਆ, ਬੋਸਨੀਆ ਹਰਜ਼ੇਗੋਵੀਨਾ, ਮੈਸੇਡੋਨੀਆ, ਕੋਸੋਵੋ, ਲੇਕਿਨ ਸਰਬੀਆ ਦੇ ਲੋਕ ਜ਼ਿਆਦਾ ਫੌਜੀ ਉਹਨਾਂ ਦੇ ਸਨ। ਉਹਨਾਂ ਨੇ ਬੋਸਨੀਆ ਹਰਜ਼ੇਗੋਵੀਨਾ ਦੇ ਵਿੱਚ ਬਹੁਤ ਜ਼ੁਲਮ ਕੀਤਾ, ਨਸਲਕੁਸ਼ੀ ਕੀਤੀ। ਇਹੀ ਕਾਰਨ ਸੀ ਕਿ ਬਾਅਦ 'ਚ ਸਰਬੀਆ ਦੇ ਜਿਹੜਾ ਹੈੱਡ ਸੀ ਮਿਲੋਸੋਵਿਚ, ਉਸ ਦੇ ਉੱਤੇ ਵਾਰ ਕ੍ਰਾਈਮ ਚੱਲਿਆ, ਜੇਲ੍ਹ 'ਚ ਉਹਦੀ ਮੌਤ ਹੋ ਗਈ ਸੀ। ਹੁਣ ਉਸ ਪੀਰੀਅਡ 'ਚ ਵੀ ਜਦੋਂ ਕਿ ਬੋਸਨੀਆ ਛੋਟੇ ਜਿਹੇ ਮੁਸਲਮਾਨ ਪਾਪੂਲੇਸ਼ਨ, ਉੱਥੇ ਦੂਸਰੇ ਵੀ ਨੇ, ਈਸਾਈ ਵੀ ਨੇ। ਹੁਣ ਉਸ ਪੀਰੀਅਡ 'ਚ ਵੀ ਹਾਲਾਂਕਿ ਈਰਾਨ ਖੁਦ ਸੈਂਕਸ਼ਨਸ ਦਾ ਸ਼ਿਕਾਰ ਸੀ, ਆਰਥਿਕ ਪਾਬੰਦੀਆਂ ਦਾ, ਪਰ ਜੇ ਉਹਨਾਂ ਦੇ ਲਈ ਜਾ ਕੇ ਕਿਸੇ ਨੇ ਹਾਂ ਦਾ ਨਾਅਰਾ ਮਾਰਿਆ ਬੋਸਨੀਆ ਹਰਜ਼ੇਗੋਵੀਨਾ ਦੇ ਵਿੱਚ, ਈਰਾਨ ਦਾ ਫੋਰਨ ਮਿਨਿਸਟਰ ਉੱਥੇ ਗਿਆ, ਉਹਨਾਂ ਨੂੰ ਹਥਿਆਰ ਵੀ ਦਿੱਤੇ, ਟ੍ਰੇਨਿੰਗ ਵੀ ਦਿੱਤੀ। ਔਰ ਉਹ ਬੋਸਨੀਆ ਦੇ ਲੋਕ ਕਹਿੰਦੇ ਨੇ ਕਿ ਜੇ ਉਸ ਸਟੇਜ 'ਤੇ ਸਾਨੂੰ ਮਦਦ ਨਾ ਮਿਲਦੀ ਈਰਾਨ ਦੀ ਤੇ ਸਾਨੂੰ ਤਾਂ ਸਰਬੀਆ ਵਾਲਿਆਂ ਨੇ ਮੁਕਾ ਦੇਣਾ ਸੀ। ਹੁਣ ਕਹਿਣ ਦਾ ਮਤਲਬ ਇਹ ਹੈ ਕਿ ਵੀ ਉਸ ਦਾ ਆਪਣੇ ਨੇਬਰਹੁੱਡ ਦੇ ਵਿੱਚ ਇਹਦੇ ਬਾਵਜੂਦ ਹੁਣ ਜੇ ਇਹ ਆਂਦਾ ਹੈ ਕਿ ਜੀ ਇਹ ਜਿਹੜੀਆਂ ਸਟੇਟਾਂ ਨੇ, ਲੜਾਈ ਤਾਂ ਅਮਰੀਕਾ ਨਾਲ ਸੀ, ਚਲੋ ਅੱਡੇ ਵੀ ਉਹਨਾਂ ਨੇ ਦੇ ਦਿੱਤੇ, ਪਰ ਈਰਾਨ ਨੇ ਉਹਨਾਂ 'ਤੇ ਹਮਲਾ ਕਿਉਂ ਕੀਤਾ? ਹੁਣ ਜਦੋਂ ਤੁਸੀਂ ਬੈਕਗਰਾਊਂਡ 'ਚ ਜਾ ਕੇ ਦੇਖੋਗੇ ਕਿ ਜਿਉਂ ਹੀ 1980 ਦੇ ਵਿੱਚ ਇਰਾਕ ਨੇ ਹਮਲਾ ਕੀਤਾ ਸਦਾਮ ਹੁਸੈਨ ਦੇ ਥੱਲੇ, ਜਿਹੜਾ ਅਗੇਨ ਉਹੀ ਖੇਡ ਰਹੇ ਸੀ ਜਿਹੜੇ ਅੱਜ ਇਹ ਖੇਡ ਰਹੇ ਨੇ, ਤੇ 8 ਸਾਲ 9 ਸਾਲ ਉਹ ਜੰਗ ਚੱਲੀ, ਲੱਖਾਂ ਈਰਾਨੀ ਵੀ ਮਾਰੇ ਗਏ, ਇਰਾਕੀ ਵੀ ਮਾਰੇ, ਇਰਾਕ ਨੇ ਕੈਮੀਕਲ ਵੈਪਨ ਵੀ ਯੂਜ਼ ਕੀਤੇ। ਤੇ ਇਹ ਜਿਹੜੇ ਸਾਰੇ ਗਲਫ ਕੰਟਰੀਜ਼ ਨੇ, ਇਹਨਾਂ ਸਾਰਿਆਂ ਨੇ ਸਦਾਮ ਹੁਸੈਨ ਦੀ ਮਦਦ ਕੀਤੀ ਸੀ ਈਰਾਨ ਦੇ ਖਿਲਾਫ। ਸੋ ਮਤਲਬ ਇਹ ਹੈ ਵੀ ਹੁਣ ਗੱਲ ਜੇ ਫਲਸਤੀਨੀਆਂ ਦੀ ਕਰੀਏ, ਕਿਉਂਕਿ ਈਰਾਨ ਕੱਲਾ ਆਪਣੇ ਬਾਰਡਰ ਦੇ ਏਰੀਆ ਦੇ ਵਿੱਚ ਹੀ ਨਹੀਂ ਲੜ ਰਿਹਾ ਜਾਂ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ ਨਹੀਂ ਹੈ ਇਜ਼ਰਾਈਲ ਦੇ ਖਿਲਾਫ। 3 ਜਿਹੜੀਆਂ ਪ੍ਰੋਕਸੀਜ਼ ਮੇਨ ਤੌਰ ਦੇ ਉੱਤੇ ਈਰਾਨ ਦੀਆਂ ਪ੍ਰੋਕਸੀਜ਼ ਨੇ, ਉਹਨਾਂ ਦੇ ਵਿੱਚ ਹਮਾਸ ਹੈ ਗਜ਼ਾ ਦੇ ਵਿੱਚ, ਉਸ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਪਾਰਟ ਜਿਹੜਾ ਉਹ ਲੜ ਰਹੇ ਨੇ ਵਿਦਨ ਯਮਨ, ਹੂਤੀ ਜਿਹੜੇ ਨੇ, ਉਹ ਯਮਨ ਦਾ ਬਾਰਡਰ ਸਾਊਦੀ ਅਰੇਬੀਆ ਨਾਲ ਲੱਗਦਾ। ਹੂਤੀ ਜਿਹੜੇ ਨੇ ਉਹਨਾਂ ਨੇ ਹੁਣ ਧਮਕੀ ਵੀ ਦਿੱਤੀ ਹੈ ਵੀ ਅਸੀਂ ਵੀ ਰੈੱਡ ਸੀ ਨੂੰ ਜਿਹੜਾ ਉਹ ਰੋਕ ਲਾਂਗੇ। ਔਰ ਇਸ ਸਾਰੇ ਦੇ ਨਾਲ ਜਿਹੜਾ ਜੁੜਿਆ ਹੋਇਆ ਪਾਰਟ ਹੈ, ਹੁਣ ਹਮਾਸ ਵਾਲੇ ਭਾਵੇਂ ਸਾਰੇ ਸੁੰਨੀ ਨੇ, ਉਹਨਾਂ ਸ਼ੀਆ ਨਹੀਂ ਨੇ, ਪਰ ਈਰਾਨ ਨੂੰ ਇਹ ਲੱਗਦਾ ਹੈ ਕਿ ਵੀ ਇਜ਼ਰਾਈਲ ਨੇ ਜਦੋਂ ਤੱਕ ਫਲਸਤੀਨ ਨੂੰ ਆਪਣੇ 'ਚ ਬਿਲਕੁਲ ਸਮੇਟ ਲੈਣਾ ਜੇ ਉਹਨਾਂ ਨੂੰ ਆਰਮਡ ਰੈਜ਼ਿਸਟੈਂਸ ਨਾ ਦਿੱਤੀ। ਔਰ ਉਸ ਦੇ ਨਾਲ ਫਿਰ ਅਸੀਂ ਜੁੜਿਆ ਹੋਇਆ ਪਾਰਟ ਉਹਨਾਂ ਦਾ ਦੇਖਦੇ ਹਾਂ ਕਿ ਹਿਜ਼ਬੁੱਲਾ, ਬਿਲਕੁਲ, ਜਿਸ ਇਹ ਵੀ ਈਰਾਨ ਦੀ ਪ੍ਰੋਕਸੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜੇ ਇਹ ਸੈਟਲਮੈਂਟ ਹੋਏਗੀ ਪਰਮਾਨੈਂਟ ਉਦੋਂ ਹੀ ਹੋਏਗੀ ਜਿਹੜਾ UN ਨੇ ਜਿਹੜਾ ਔਸਲੋ ਅਕੋਰਡ ਯਾਸਰ ਅਰਾਫਾਤ ਔਰ ਪ੍ਰਾਈਮ ਮਿਨਿਸਟਰ ਏਰੀਅਨ ਦੇ ਵਿਚਾਲੇ ਹੋਇਆ ਸੀ, 2 ਸਟੇਟ। ਔਰ ਜਦੋਂ ਤੱਕ ਜੇ ਸੱਚਮੁੱਚ ਵੱਡੀਆਂ ਤਾਕਤਾਂ ਵੈਸਟ ਇਨ ਜਨਰਲ, ਅਮਰੀਕਾ ਇਨ ਪਾਰਟਿਕੂਲਰ, ਉਸ ਖਿੱਤੇ ਦੇ ਵਿੱਚ ਅਮਨ ਅਮਾਨ ਚਾਹੁੰਦਾ ਤਾਂ ਫਿਰ ਇਹ ਜਿਹੜਾ ਇਹਨਾਂ ਦਾ ਇੱਕ ਬਿਬਲੀਕਲ ਸੂਡੋ ਬਿਲੀਫ ਦੇ ਉੱਤੇ ਗ੍ਰੇਟਰ ਇਜ਼ਰਾਈਲ ਦੇ ਡ੍ਰੀਮ ਥੱਲੇ ਤੁਸੀਂ ਖੁੱਲੀ ਛੁੱਟੀ ਦਿੱਤੀ ਹੈ ਵੀ ਉੱਥੇ ਉਹ ਸਾਰੇ ਮੁਲਕਾਂ ਨੂੰ ਦੱਬ ਲੈ, ਇਵੇਂ ਨਹੀਂ ਹੋਣਾ। ਫਿਰ ਜੈਨੂਅਨਲੀ, ਔਰ ਯਹੂਦੀਆਂ ਦਾ ਹੱਕ ਹੈ ਉਹਨਾਂ ਦਾ ਹੋਮਲੈਂਡ, ਭਾਵੇਂ 3000 ਸਾਲ ਪਹਿਲਾਂ ਸੀ, ਹੁਣ 80 ਸਾਲਾਂ 'ਚ ਉਹਨਾਂ ਨੇ ਆਪਣੀ ਹੋਂਦ ਬਣਾਈ ਹੈ। ਕੋ ਐਗਜ਼ਿਸਟ, ਜਦੋਂ ਤੱਕ ਇਨਸਾਨ ਦੇ ਨਾਲ ਰਹਿ ਕੇ ਜਿਉਣਾ ਨਹੀਂ ਸਿੱਖਦਾ, ਕੋ ਐਗਜ਼ਿਸਟੈਂਸ ਦੀ ਗੱਲ ਨਹੀਂ ਹੁੰਦੀ।
ਸਟੇਬਿਲਿਟੀ ਨਹੀਂ ਹੋਏਗੀ। ਔਰ ਇਹੀ ਕਾਰਨ ਹੈ ਕਿ ਜੇ ਅੱਜ ਦਾ ਜਿਹੜਾ ਇਜ਼ਰਾਈਲ ਕਿਉਂ ਈਰਾਨ ਨੂੰ, ਕਿਉਂਕਿ ਅਮਰੀਕਾ ਦੀ ਜੰਗ ਨਹੀਂ ਹੈ ਹੁਣ ਵੀ ਇਹ ਜਿਹੜਾ ਪਾਰਟ ਹੈ, ਹਾਲਾਂ ਇਹ ਠੀਕ ਹੈ ਕਿ ਅਮਰੀਕਾ ਦੇ ਨਾਲ ਜੋ 1979 ਚ ਹੌਸਟੇਜ ਕ੍ਰਾਈਸਿਸ ਸੀ, ਕੰਟਰਾ ਕ੍ਰਾਈਸਿਸ ਹੋਇਆ ਵੈਪਨਸ ਨੂੰ ਲੈ ਕੇ, ਦੂਜਾ ਉਹ ਹਿਸਟਰੀ ਆਪਣੀ ਥਾਂ ਹੈ ਲੇਕਿਨ ਔਰ 20-25 ਸਾਲ ਤੋਂ, ਲੇਕਿਨ ਇਹ ਸੀ ਕਿ ਵੀ ਈਰਾਨ ਇੱਕ ਡੇਂਜਰ ਬਣ ਸਕਦਾ ਹੈ। ਪਰ ਸਾਰੇ ਅਮਰੀਕਾ ਦੇ ਪ੍ਰੈਜ਼ੀਡੈਂਟਸ ਦੇ ਪੀਰੀਅਡ ਦੇ ਵਿੱਚ ਜਿਹੜੇ ਇਹਨਾਂ 30 ਸਾਲਾਂ ਦੇ ਵਿੱਚ ਹੋਏ, ਉਹਨਾਂ ਨੇ ਐਡਵਾਈਸ ਨਹੀਂ ਕੀਤਾ। ਉਹਨਾਂ ਨੇ ਕਿਹਾ ਜੀ ਮੇਨਲੈਂਡ ਈਰਾਨ ਦੇ ਉੱਤੇ ਹਮਲਾ ਜਾਂ ਈਰਾਨ ਇਰਾਕ ਨਹੀਂ ਹੈ, ਇਹ ਸਾਡੇ ਲਈ ਨੁਕਸਾਨਦੇਹ ਹੋਏਗਾ। ਲੇਕਿਨ ਜਿਹੜਾ ਡਰੈਗ ਕੀਤਾ ਇਸ ਪੀਰੀਅਡ 'ਚ ਉਹ ਨੇਤਨਯਾਹੂ ਨੇ ਕੀਤਾ, ਇਹ ਕਹਿ ਕੇ ਕਿ ਜੀ ਸਾਡੇ ਕੋਲ ਖੁਫੀਆ ਜਾਣਕਾਰੀ, ਅਸੀਂ ਇੱਕੋ ਹੀ ਹੱਲੇ ਦੇ ਵਿੱਚ ਜਿਹੜਾ ਇਹਨਾਂ ਦੀ ਸਾਰੀ ਲੀਡਰਸ਼ਿਪ ਮਾਰ ਦੇਣੀ ਹੈ, ਲੋਕ ਖੜੇ ਹੋ ਜਾਣਗੇ, ਰਜੀਮ ਚੇਂਜ ਹੋ ਜਾਏਗਾ, ਜਿਹੜਾ ਨਹੀਂ ਹੋਇਆ। ਹੁਣ ਅਜੇ ਉਹਨਾਂ ਨੇ, ਈਰਾਨ ਨੇ ਵੀ ਮਿਡਲ ਈਸਟ 'ਚ ਹਿਜ਼ਬੁੱਲਾ ਨੂੰ ਵੀ ਅਨਲਿਸ਼ ਕੀਤਾ ਹੋਇਆ ਹੈ। ਲੈਬਨਾਨ ਦੇ ਵਿੱਚ ਕੀ ਚੱਲ ਰਿਹਾ ਇਸ ਦੇ ਬਾਵਜੂਦ ਕਿ ਇਜ਼ਰਾਈਲੀ ਆਰਮੀ ਉੱਥੇ ਵੜੀ ਹੋਈ ਹੈ, ਲੇਕਿਨ ਦੇ ਆਰ ਫਾਈਟਿੰਗ ਲਾਈਕ ਐਨੀਥਿੰਗ। ਅਜੇ ਹੂਤੀ ਬੈਠੇ ਡੀਕ ਰਹੇ ਨੇ ਕਿ ਵੀ ਉਹਨਾਂ ਨੇ ਜੇ ਬਲੌਕੇਡ ਸ਼ੁਰੂ ਕੀਤਾ ਤਾਂ ਇੱਕ ਕ੍ਰਾਈਸਿਸ ਜਿਹੜਾ ਸਟ੍ਰੇਟ ਆਫ ਹਾਰਮੂਜ਼ ਦੇ ਨਾਲ ਰੈੱਡ ਸੀ, ਉਹਨਾਂ ਦੇ ਕੋਲ ਵੀ ਐਬਿਲਿਟੀ ਹੈ। ਆਲਰੇਡੀ ਅਮਰੀਕਾ ਨੇ ਵੀ ਇੱਕ ਸਟੇਜ ਤੇ ਉਹਨਾਂ ਦੇ ਖਿਲਾਫ ਸ਼ੁਰੂ ਕੀਤਾ ਸੀ, ਬਟ ਉਹਨਾਂ ਨੂੰ ਲੱਗਾ ਵੀ ਇਹ ਸੀ ਪਾਇਰੇਟਸ ਨੇ, ਤੁਸੀਂ ਕੀ ਕਰ ਸਕਦੇ ਹੋ, ਮਾਰਨ ਨੂੰ ਤਿਆਰ ਨੇ। ਔਰ ਹਿਜ਼ਬੁੱਲਾ ਉਹ ਆਪਣੇ ਕੰਮ ਦੇ ਉੱਤੇ ਲੱਗਾ ਹੋਇਆ, ਕਿਉਂਕਿ ਜਿਹੜੇ ਹੁਣ ਸੈਟਲਮੈਂਟਸ ਦੇ ਵਿੱਚ ਬੈਠੇ ਹੋਏ ਯਹੂਦੀ ਨੇ ਉਹ ਫਲਸਤੀਨੀਆਂ ਦੇ ਉੱਤੇ ਹਮਲੇ ਕਰ ਰਹੇ ਨੇ। ਹੁਣ ਇਸ ਸਾਰੇ ਪਿਛੋਕੜ ਦੇ ਵਿੱਚ ਮੈਂ ਸਮਝਦਾ ਹਾਂ ਕਿ ਜੇ ਵਿਚੋਲਗੀ ਦੀ ਗੱਲ ਪਾਕਿਸਤਾਨ ਨੇ ਇਨੀਸ਼ੀਏਟ ਕੀਤੀ, ਤੁਰਕੀਏ ਨੇ ਕੀਤੀ, ਜਾਂ ਜਿਵੇਂ ਵੀ ਹੋਇਆ, ਇਹ ਇੱਕ ਬੜੀ ਪੋਜ਼ਿਟਿਵ ਗੱਲ ਹੈ ਕਿ ਵੀ ਜਦੋਂ ਹਰ ਇੱਕ ਨੂੰ ਨਜ਼ਰ ਆ ਰਿਹਾ ਕਿ ਵੀ ਗੱਲ ਕੱਲੀ ਇਹ ਮਾਰੀਆਂ ਮਰਾਇਆ ਦਾ ਨਹੀਂ ਹੈ, ਇਕਨੋਮੀ ਆਇਲ 20% ਉੱਥੋਂ ਨਿਕਲਦਾ ਹੈ, ਬਾਕੀ ਸਾਰਾ ਕੁਝ ਹੀ ਜਾਂਦਾ ਲੱਗਦਾ। ਹੁਣ ਬਜਾਏ ਇਸ ਦੇ ਕਿ ਇਹਨੂੰ ਐਪਰੀਸ਼ੀਏਟ ਕੀਤਾ ਜਾਂਦਾ, ਔਰ ਇਹ ਪਾਕਿਸਤਾਨ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਅੱਜ ਬੇਸ਼ੱਕ ਹੁਣ ਅਮਰੀਕਾ ਚੀਨ ਦਾ ਬਿਟਰਨੈਸ ਹੈ, ਲੇਕਿਨ ਲੋਕ ਭੁੱਲ ਜਾਂਦੇ ਨੇ ਕਿ ਵੀ ਅਮਰੀਕਾ ਔਰ ਚਾਈਨਾ ਜਿਹੜੀ ਕੋਰੀਆ ਵਾਰ ਸੀ ਉਹ ਪ੍ਰੋਕਸੀ ਵਾਰ ਸੀ, ਆਲਮੋਸਟ ਚਾਈਨਾ ਦੇ ਖਿਲਾਫ ਹੀ ਸੀ। ਅਮਰੀਕਾ ਦੇ 60,000 ਦੇ ਕਰੀਬ ਸੋਲਜਰ ਉਹਦੇ 'ਚ ਮਾਰੇ ਗਏ। ਵਿਤਨਾਮ ਵਾਲੇ ਦੇ ਵਿੱਚ ਸੋਵੀਅਤ ਯੂਨੀਅਨ ਦੇ ਨਾਲ ਪ੍ਰੋਕਸੀ ਵਾਰ ਸੀ। ਸੋ ਚਾਈਨਾ ਔਰ ਅਮਰੀਕਾ, ਚਾਈਨਾ ਬਿਲਕੁਲ ਕਲੋਜ਼ ਸੀ ਬਾਕੀ ਦੁਨੀਆ ਨਾਲੋਂ, ਅਮਰੀਕਾ ਦੇ ਪ੍ਰਤੀ ਪੂਰੀ ਹੌਸਟਿਲਿਟੀ ਸੀ। ਅਮਰੀਕਾ ਵੀ ਚਿਆਂਗ ਕਾਈ ਸ਼ੇਕ ਵਾਲਿਆਂ ਨੂੰ ਰੈਕਗਨਾਈਜ਼ ਕਰਦਾ ਸੀ, ਪਰ ਇਹ ਪਾਕਿਸਤਾਨ ਦੇ ਹੀ ਹਿੱਸੇ ਆਇਆ, ਕਿਉਂਕਿ ਇਹ ਮੈਂ ਇਸ ਲਈ ਕਹਿ ਰਿਹਾ ਕਿ ਜਿਹੜੀ ਆਪੋਜੀਸ਼ਨ ਧਿਰਾਂ ਦੀ ਮੀਟਿੰਗ ਸੱਦੀ ਗਈ ਮੋਦੀ ਸਰਕਾਰ, ਹਾਲਾਂ ਮੋਦੀ ਵੀ ਉਹਦੇ 'ਚੋਂ ਗਾਇਬ ਰਿਹਾ, ਔਰ ਰਾਹੁਲ ਗਾਂਧੀ ਲੀਡਰ ਆਫ ਦਾ ਆਪੋਜੀਸ਼ਨ ਉਹ ਕੇਰਲਾ 'ਚ ਗਿਆ, ਉਹਨਾਂ ਦੀ ਮਾਂ ਵੀ ਉਹਦੀ ਬਿਮਾਰ ਹੈ, ਉਹਦੇ ਸਰ ਗੰਗਾ ਰਾਮ ਹਸਪੀਟਲ 'ਚ ਐਡਮਿਟ ਹੈ। ਉਹਦੇ 'ਚ ਉਹਨੂੰ ਚੇਅਰ ਕੀਤਾ ਰਾਜਨਾਥ ਸਿੰਘ ਨੇ। ਹੁਣ ਜਿਹੜਾ ਐਸ ਜੈ ਸ਼ੰਕਰ ਜਿਹਦੀ ਸ਼ਕਲ ਜਿਹੜੀ ਹੈ ਉਹ ਹਰਦੂ ਲਾਹਨਤ ਵਾਲਾ ਉਹਦਾ ਮੂੰਹ ਹੈ ਬਣਿਆ ਹੋਇਆ, ਉਹਦੇ ਜਦੋਂ ਆਪੋਜੀਸ਼ਨ ਨੇ ਕਿਹਾ ਜੀ ਇੰਡੀਆ ਇੰਨਾ ਵੱਡਾ ਮੁਲਕ, ਤੁਸੀਂ ਕਦੇ ਚੌਥੀ ਇਕਨੋਮੀ ਦੁਨੀਆ ਦੀ ਵੱਡੀ ਕਹਿੰਦੇ ਹੋ, ਕਦੇ ਤੀਜੀ ਬਣ ਜਾਂਦੇ ਹੋ, ਕਦੇ ਵਿਸ਼ਵ ਗੁਰੂ ਬਣ ਜਾਂਦੇ ਹੋ, ਵੀ ਤੁਹਾਨੂੰ ਤਾਂ ਬੇਰਾਂ ਦੇ ਵੱਟੇ ਕੋਈ ਨਹੀਂ ਪੁੱਛਦਾ। ਪਾਕਿਸਤਾਨ ਇੰਨਾ ਵੱਡਾ ਜਿਹੜਾ ਉਹ ਰੋਲ ਅਦਾ ਕਰ ਰਿਹਾ ਹੈ ਵਿਚੋਲਗੀ ਦਾ ਪੀਸ ਲਿਆਉਣ ਦੇ ਲਈ, ਤੇ ਇਸ ਸੜੇ ਬਲੇ ਜਿਹਨੂੰ ਅਸੀਂ ਵੈਸੇ ਕਿਹਾ ਸੀ ਵੀ ਸੜ ਕੇ ਕੋਲੇ ਹੋਇਆ, ਉਹ ਕਹਿੰਦਾ ਅਸੀਂ ਦਲਾਲ ਨਹੀਂ, ਪਾਕਿਸਤਾਨ ਦਲਾਲੀ ਕਰਦਾ। ਹੁਣ ਪਹਿਲੀ ਗੱਲ ਤਾਂ ਕਿਤੇ ਵੀ ਬਲੱਡ ਸ਼ੈਡ ਹੈ, ਕਿਤੇ ਵੀ ਕੋਈ ਸਟ੍ਰਾਈਫ ਹੈ, ਉਹਨੂੰ ਰੋਕਣ ਦੀ ਕੋਸ਼ਿਸ਼ ਕਰਨਾ, ਇਹ ਤਾਂ ਪੋਜ਼ਿਟਿਵ ਪਾਰਟ ਹੈ। ਫਿਰ ਪਾਕਿਸਤਾਨ ਦਾ ਇੰਨਾ ਵੱਡਾ ਰੋਲ ਰਿਹਾ ਹੈ ਕਿ ਅਮਰੀਕਾ ਔਰ ਚੀਨ ਦੇ ਸਬੰਧਾਂ ਨੂੰ ਜੋੜਨਾ। ਜਦੋਂ ਪ੍ਰੈਜ਼ੀਡੈਂਟ ਨਿਕਸਨ ਅਮਰੀਕਾ ਦੇ ਪ੍ਰੈਜ਼ੀਡੈਂਟ ਸਨ, ਹੈਨਰੀ ਕਿਸਿੰਜਰ ਇੱਕ ਜੂਇਸ਼ ਮੈਨ, very wise foreign minister ਜਿਹੜੇ ਅਮਰੀਕਾ ਦੇ ਰਹੇ ਨੇ, ਉਹਨਾਂ 'ਚ he was one of them, he was foreign minister। ਜ਼ੁਲਫਿਕਾਰ ਅਲੀ ਭੁੱਟੋ was prime minister of Pakistan। ਔਰ ਕਿਉਂਕਿ ਭੁੱਟੋ was very close to ਮਾਓ ਜ਼ੇਤੁੰਗ ਐਂਡ ਚੌ ਐਨ ਲਾਈ ਚਾਈਨਾ ਦੇ, ਉਹ ਵਿਚੋਲਗੀ ਵੀ ਅਮਰੀਕਾ ਤੇ ਚੀਨ ਨੂੰ ਆਪਸ 'ਚ ਨੇੜੇ ਲਿਆਉਣ ਦੀ ਜਿਹੜੀ ਵਿਚੋਲਗੀ ਕੀਤੀ ਉਹ ਪਾਕਿਸਤਾਨ ਨੇ ਕੀਤੀ। ਔਰ ਜਿਹੜਾ ਚਾਈਨਾ ਜਾਣਾ ਵੀ ਸੀ ਵਾਇਆ ਪਾਕਿਸਤਾਨ ਸੀ। ਹੈਨਰੀ ਕਿਸਿੰਜਰ ਦੀ ਜਦੋਂ ਗੱਲਬਾਤ ਚੱਲ ਰਹੀ ਸੀ ਚੀਨ ਨਾਲ ਕਿ ਨਿਕਸਨ ਨੇ ਜਾਣਾ ਹੈ, ਮਾਓ ਜ਼ੇਤੁੰਗ ਨੂੰ ਮਿਲਣਾ ਹੈ, ਕੀ ਹੋਏ ਵਾਇਆ ਪਾਕਿਸਤਾਨ ਹੀ ਚੱਲ ਰਹੀ ਸੀ। ਔਰ ਉਹੀ ਪਾਕਿਸਤਾਨ ਉਹਨੇ ਆਪਣੇ ਚਾਈਨਾ ਨਾਲ ਵੀ ਸੰਬੰਧ ਠੀਕ ਰੱਖੇ ਹੋਏ ਨੇ, ਅਮਰੀਕਾ ਨਾਲ ਵੀ ਰੱਖੇ ਹੋਏ ਨੇ। ਸੋ ਜੇ ਉਸ ਲੈਵਲ ਦੀ ਡਿਪਲੋਮੇਸੀ ਪਾਕਿਸਤਾਨ ਉਦੋਂ ਕਰ ਸਕਦਾ ਸੀ ਜਦੋਂ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਚੀਨ ਔਰ ਅਮਰੀਕਾ, ਕਿਉਂਕਿ ਅਮਰੀਕਾ ਨੇ ਤਾਂ ਦੂਸਰੇ ਚੀਨ ਨੂੰ ਰੈਕਗਨਾਈਜ਼ ਕੀਤਾ ਹੋਇਆ ਸੀ ਜਿਹਨੂੰ
ਅੱਜ ਜਿਹੜਾ ਤਾਈਵਾਨ ਬਣਾ ਕੇ ਜਿਹੜੇ ਬੈਠੇ ਨੇ। ਸੋ ਇਹੀ ਰੋਲ ਅੱਜ ਹੈ। ਲੇਕਿਨ ਤੁਸੀਂ ਘਟੀਆਪਨ ਦੇਖੋ, ਪਹਿਲਾਂ ਤਾਂ ਐਜ਼ ਏ ਫੋਰਨ ਮਿਨਿਸਟਰ ਜਦੋਂ ਅਸੀਂ ਡਿਪਲੋਮੇਸੀ ਦੀ ਗੱਲ ਕਰਦੇ ਹਾਂ, ਡਿਪਲੋਮੈਟ ਤਾਂ ਕਦੇ ਇਸ ਕਿਸਮ ਦੀ ਜ਼ੁਬਾਨ ਬੋਲਦਾ ਹੀ ਨਹੀਂ ਹੈ ਜੀ। ਡਿਪਲੋਮੈਟਸ ਬਾਰੇ ਤਾਂ ਅਕਸਰ ਜਦੋਂ ਮੈਂ ਕੋਟ ਕਰਦਾ, ਸ਼ਾਇਦ ਮੈਕੀਆਵੈਲੀ ਦਾ ਹੀ ਹੈ, ਇਫ ਏ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, ਇਫ ਹੀ ਸੇਜ਼ ਪਰਹੈਪਸ ਹੀ ਮੀਨਸ ਨੋ, ਇਫ ਹੀ ਸੇਜ਼ ਨੋ ਹੀ ਇਜ਼ ਏ ਨੋ ਡਿਪਲੋਮੈਟ। ਹੁਣ ਇਸ ਲੈਵਲ ਦਾ ਘਟੀਆ ਲਫ਼ਜ਼ ਇਸਤੇਮਾਲ ਕਰਨਾ ਦੱਸਦਾ ਹੈ ਕੀ ਹੈ, ਇਹਨਾਂ ਦਾ ਹਾਰਿਆ ਹੋਣਾ, ਇਹਨਾਂ ਦੇ ਪੱਲੇ ਕੁਛ ਨਾ ਹੋਣਾ, ਇਹਨਾਂ ਦਾ ਜਲੂਸ ਨਿਕਲਿਆ ਹੋਣਾ। ਔਰ ਇਹ ਗੱਲ ਕਦੇ ਮੈਂ ਨਹੀਂ ਕਹਿ ਰਿਹਾ, ਬ੍ਰਹਮਾ ਚਲਾਨੀ ਜਿਹੜਾ ਬਹੁਤ ਵੱਡਾ ਇਸ ਵੇਲੇ ਹਿੰਦੂਤਵਾ ਥਿੰਕ ਟੈਂਕ ਰਨ ਕਰਦਾ, ਕਿਸੇ ਵੇਲੇ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਸੀ ਜੂਨ 84 ਦੇ ਵੇਲੇ, ਜਿਹਨੂੰ ਅਵਾਰਡ ਵੀ ਮਿਲਿਆ, ਇਹਦੇ ਤੇ ਟਾਡਾ ਵੀ ਲਾਇਆ ਸੀ, ਔਰ ਇਹ ਫਸਟ ਵਿਟਨੈਸ ਸੀ। ਹੁਣ ਮੈਂ ਕਿਉਂਕਿ ਹੈ ਤਾਂ ਕਾਂਗਰਸ ਨੇ ਕੀ ਕਿਹਾ ਜਾਂ ਦੂਜਿਆਂ ਨੇ ਕੀ ਕਿਹਾ, ਉਹਦੇ 'ਚ ਮੈਂ ਗਿਆ ਤਾਂ ਫਿਰ ਵਕਤ ਨਹੀਂ ਹੈ। ਮੈਂ ਇਹਦਾ ਬ੍ਰਹਮ ਚਲਾਨੀ ਦਾ ਜਿਹੜਾ ਐਕਸ ਦੇ ਉੱਤੇ ਉਹਨੇ ਲਿਖਿਆ, ਉਹਨੇ ਕਿਹਾ ਕਿਉਂਕਿ ਜਿਉਂ ਹੀ ਪਾਕਿਸਤਾਨ ਮੀਡੀਏਸ਼ਨ ਕਰ ਰਿਹਾ ਸੀ, ਉਦੋਂ ਇਹਨਾਂ ਨੇ ਫਲੌਂਟ ਕੀਤਾ ਕਿ ਜੀ ਟਰੰਪ ਨੇ ਮੋਦੀ ਨੂੰ ਫੋਨ ਕੀਤਾ, ਕੀ ਗੱਲਬਾਤ ਹੋਈ ਕੋਈ ਪਤਾ। ਹਾਲਾਂ ਟਰੰਪ ਦੇ ਹੈਂਡਲ ਦੇ ਉੱਤੇ ਟਰੂਥ ਸੋਸ਼ਲ ਤੇ ਨਹੀਂ ਸੀ, ਪਰ ਸਰਜੀਓ ਗੌਰ ਐਂਬੈਸਡਰ ਨੇ ਕਿਹਾ ਗੱਲਬਾਤ ਹੋਈ। ਹੁਣ ਉਸ ਨੂੰ ਬਿਲਕੁਲ ਠੀਕ ਸਮਝਿਆ ਬ੍ਰਹਮਾ ਚਲਾਨੀ ਨੇ, ਉਹਨੇ ਕਿਹਾ ਟਰੰਪਸ ਕਾਲ ਟੂ ਮੋਦੀ ਵਾਜ਼ ਡੈਮੇਜ ਕੰਟਰੋਲ, ਕਿ ਵੀ ਕਿਉਂਕਿ ਇਨੀਸ਼ੀਏਟ ਪਾਕਿਸਤਾਨ ਕਰ ਰਿਹਾ ਸੀ, ਉਹਨੂੰ ਸੀ ਵੀ ਇਹਨਾਂ ਦੇ ਇਹ ਸੜਬੜ ਕੇ ਕੋਲੇ ਹੋਣਗੇ। ਉਹਨਾਂ ਨੇ ਕਿਹਾ ਸਟ੍ਰਿਪ ਅਵੇ ਦਾ ਡਿਪਲੋਮੈਟਿਕ ਨਾਈਸਟੀਜ਼ ਐਂਡ ਦਾ ਪਿਕਚਰ ਇਜ਼ ਕਲੀਅਰ, ਡੋਨਲਡ ਟਰੰਪਸ ਕਾਲ ਟੂ ਨਰਿੰਦਰ ਮੋਦੀ ਵਾਜ਼ ਨਾਟ ਰੂਟੀਨ ਕੰਸਲਟੇਸ਼ਨ ਬਟ ਪਿਓਰ ਡੈਮੇਜ ਕੰਟਰੋਲ, ਕਿ ਉਹ ਕੋਈ ਉਹਨੇ ਸਲਾਹ ਸਲੂਹ ਨਹੀਂ ਕੀਤੀ ਹੈ ਜੀ ਸਟ੍ਰੇਟ ਆਫ ਹਾਰਮੂਜ਼ ਨੂੰ ਕਿਵੇਂ ਖੋਲ੍ਹਣਾ ਜਾਂ ਕਿ, ਉਹਨੇ ਕਿਹਾ ਜੀ ਡੈਮੇਜ ਕੰਟਰੋਲ। ਬਾਈ ਰਾਊਟਿੰਗ ਥਰੂ ਪਾਕਿਸਤਾਨ ਹਿਜ਼ 15-point ਪੀਸ ਪਲਾਨ ਟੂ ਐਂਡ ਦਾ ਵਾਰ, ਜਿਹੜੀ ਪਾਕਿਸਤਾਨ ਨੂੰ ਦਿੱਤੀ ਉਹਨਾਂ ਨੇ ਇਰਾਨ ਤੱਕ ਪਹੁੰਚਾਈ। He started against Iran. Trump has made that country's army chief an indispensable intermediary. उन्होंने कहा कि जी फील्ड मार्शल आसम मुनीर's emergence as Washington's channel to Tehran not only underscores Pakistan's geopolitical relevance to Washington but also fits with Trump's earlier description of Munir as his favorite ਫੀਲਡ ਮਾਰਸ਼ਲ। ਉਹਨੇ ਕਿਹਾ ਭਾਰਤ ਨੂੰ ਤਾਂ ਉਹਨੇ ਪਾਸੇ ਛੱਡ ਕੇ ਸੁੱਟਤਾ ਟਰੰਪ ਨੇ। ਉਹਨੇ ਕਿਹਾ ਵੀ ਮੋਸਟ ਫੇਵਰੇਟ ਜਿਹਨੂੰ ਉਹ ਕਹਿੰਦੇ ਨੇ, ਉਹਦੇ ਰਾਹੀਂ ਹੀ ਜਿਹੜਾ ਇਸ ਵੇਲੇ ਇਸ ਇੰਡਿਸਪੈਂਸੇਬਲ ਹੋ ਗਿਆ 15 ਨੁਕਾਤੀ ਜਿਹੜਾ ਗੱਲਬਾਤ ਦਾ ਏਜੰਡਾ ਉਹ ਈਰਾਨ ਤੱਕ ਉਹਨਾਂ ਨੇ ਪਹੁੰਚਾਇਆ। ਫਿਰ ਉਹਨਾਂ ਨੇ ਕਿਹਾ ਕਿ ਇੰਡੀਆ ਬੀਅਰਸ ਦਾ ਬਰੰਟ ਆਫ ਦਾ ਇਕਨੋਮਿਕ ਫਾਲ ਆਊਟ ਫਰੋਮ ਏ ਵਾਰ launched by its two principal strategic partners, the US and Israel, with the Strait of Hormuz effectively disrupted and Indian shipments exposed to risk. New Delhi is both stakeholder and victim. ਉਹਨੇ ਕਿਹਾ ਜੀ ਦੋਨੋਂ ਹੀ ਅਮਰੀਕਾ ਔਰ ਇਜ਼ਰਾਈਲ ਇੰਡੀਆ ਦੇ ਸਟ੍ਰੈਟੇਜਿਕ ਪਾਰਟਨਰ ਨੇ। ਹੁਣ ਇਕਨੋਮਿਕਲੀ ਵੀ ਉਹ ਸਫਰ ਕਰ ਰਿਹਾ ਇੰਡੀਆ ਇਹਨਾਂ ਦੀ ਬਤੌਲਤ, ਤੇ ਵਿਕਟਮ ਵੀ ਬਣਿਆ ਹੋਇਆ ਤੇ ਸਟ੍ਰੈਟੇਜਿਕ ਪਾਰਟਨਰ ਵੀ ਹੈ। Yet in a stark inversion of roles, it's not India but Pakistan which has long used its nuclear weapons shield that is Washington's diplomatic conduit. ਉਹਨੇ ਕਿਹਾ ਜੀ ਭਾਰਤ ਨੂੰ ਛੱਡ ਕੇ ਸੁੱਟ ਦਿੱਤਾ ਹੈ, ਪਾਕਿਸਤਾਨ ਜਿਹੜਾ ਫਲੌਂਟ ਕਰਦਾ ਹੈ ਨਿਊਕਲੀਅਰ ਆਪਣੀ ਤਾਕਤ ਨੂੰ ਵੀ, ਉਹਨੂੰ ਉਹਨਾਂ ਨੇ ਐਜ਼ ਏ ਰੋਲ ਚੁਣਿਆ। That this explains Trump's phone call. The language of keeping India in the loop is just reassurance, a way to soften the blow, not change the rear. ਹਕੀਕਤ ਇਹ ਹੈ ਕਿ ਪਾਕਿਸਤਾਨ ਫੇਵਰੇਟ ਹੈ ਅਮਰੀਕਾ ਦਾ। ਆਸਮ ਮੁਨੀਰ ਨੂੰ ਚੁਣਿਆ ਗੱਲਬਾਤ ਲਈ, ਮੋਦੀ ਨੂੰ ਇਸ ਲਈ ਉਹਨੇ ਕਾਲ ਕਰ ਦਿੱਤੀ ਵੀ ਮਾੜਾ ਮੋਟਾ ਡੈਮੇਜ ਕੰਟਰੋਲ, ਤਾਂ ਕਿ ਉਹਦੀ ਈਗੋ ਦੀ ਵੀ ਮੈਸਾਜ ਰਹੇ। ਬਿਕੋਜ਼ ਦਾ ਰਿਐਲਿਟੀ ਇਜ਼ ਦਿਸ, ਵੈਨ ਇਟ ਮੈਟਰਡ ਟਰੰਪ ਚੋਜ਼ ਪਾਕਿਸਤਾਨ ਐਜ਼ ਦਾ ਕੰਡਿਊਟ ਐਂਡ ਇਜ਼ ਨਾਓ ਟਰਾਈਂਗ ਟੂ ਮੇਕ ਸ਼ੋਰ ਮੋਦੀ ਡਜ਼ਨਟ ਟੇਕ ਇਟ ਪਰਸਨਲੀ, ਕਿ ਐਵੇਂ ਮੋਦੀ ਨੂੰ ਨਾ ਲੱਗੇ ਕਿ ਜੀ ਮੈਨੂੰ ਬਿਲਕੁਲ ਕਰਤਾ। ਦਿਸ ਇਜ਼ ਜਸਟ ਦਾ ਲੇਟੈਸਟ ਓਕੇਸ਼ਨ when Trump has sought to undermine his very good friend Modi. ਉਹਨੇ ਕੋਟ ਅਨਕੋਟ ਦਿੱਤਾ ਹੈ। ਉਹਨੇ ਕਿਹਾ ਜੀ ਮੋਦੀ ਹੁਣ ਕਹਿੰਦਾ ਰਿਹਾ ਜੀ ਮਾਈ ਫਰੈਂਡ ਟਰੰਪ, ਪਰ ਟਰੰਪ ਨੇ ਦੱਸ ਦਿੱਤਾ ਵੀ ਤੁਹਾਡੀ ਔਕਾਤ ਕੀ ਹੈ। ਸੋ ਮੈਂ ਸਮਝਦਾ ਵੀ ਬੜੀ ਬੈਲੈਂਸ ਗੱਲ ਕੀਤੀ ਹੈ ਬ੍ਰਹਮ ਚਲਾਨੀ ਨੇ, ਵੀ ਮੈਸੇਜ ਉਹਨਾਂ ਨੇ ਕਲੀਅਰ ਕਰਤਾ ਹੈ। ਔਰ ਐਸ ਜੈ ਸ਼ੰਕਰ ਦਾ ਇਸ ਕਿਸਮ ਦਾ ਲਫ਼ਜ਼ ਇਸਤੇਮਾਲ ਕਰਨਾ ਇਹ ਸ਼ੋਅ ਕਰਦਾ ਹੈ ਕਿ ਵੀ ਕਿਸ ਹੱਦ ਤੱਕ
ਇਹਨਾਂ ਦੇ ਅੰਦਰ ਮਾਯੂਸੀ ਹੈ, ਕਿਵੇਂ ਇੱਕ ਡਿਫੀਟਿਸਟ ਮਾਈਂਡਸੈਟ ਦੇ ਨਾਲ ਵੀ ਇਹ ਤਾਂ ਇਹੀ ਕਹਿੰਦੇ ਹੋਣੇ ਕਿ ਬਈ ਵਾਹ ਕਿਸਮਤ ਦੇ ਬਲੀਆ ਰਿੱਧੀ ਖੀਰ ਤੇ ਬਣ ਗਿਆ ਤੇ ਬਣ ਗਿਆ ਦਲੀਆ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਨ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।